ਤੇ ਇਹ जनाब खिड़की रस्ते जाने अंदर और अंदर के मनाजर तुहानूं दिखा लें, तुसीं हैरान रह जाओगे। झूला लाया हुंदा सी। अच्छा, झूला लगाया हुंदा सी किथे? इस जगह ते एदे नाल बन्निया हुंदा सी इत्थे झूला च। ते तुसीं इत्थे बचपन इत्थे जी इत्थे बचपन गुजारिया जी। काश के कोई मालक होए दा जिहड़ा कि वेख के अपने बजुर्गों नूं वहाले और वो अपना मकान जिहड़ा ना 47 वेले छड्डिया सी ਉਹ ਵੇਖ ਲੈਣ। ਇਹ ਬਾਲਕੋਨੀਆਂ लेकिन सब वीरानी ਦਾ मंजर पेश कर रहे हैं। ठीक है जी, कमरे बड़े गर्मियां ठंडे। हाय 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 क्या बात है कमरियां दी, वाह जी वाह। लेकिन जिस फैमिली ने बनाया सी ਉਹ ਜਦੋਂ ਮਕਾਨ ਉਹਨਾਂ ਛੱਡਿਆ ਹੋਣਾ ਪਤਾ ਤੇ ਲੱਗਾ ਹੋਣਾ ਉਹਨਾਂ ਨੂੰ। ਠੀਕ ਹੈ ਜੀ, ਦਿਲ ਤੇ ਕੀ ਬੀਤੀ ਉਹਨਾਂ ਤੇ ਇਹ ਕੋਈ ਉਹਨਾਂ ਨੂੰ ਪੁੱਛੇ, ਉਹਨਾਂ ਦੇ ਕਿਸੇ ਬਾਬੇ ਨੂੰ ਪੁੱਛੇ ਅਗਰ ਕੋਈ ਜ਼ਿੰਦਾ ਹੈ, ਕੋਈ ਉਹਨਾਂ ਦੀ ਵਿਚਾਰਿਆਂ ਦੀ ਮਾਈ ਜੀ ਹੁੰਦੀ ਹੈ ਉਹਨੂੰ ਪੁੱਛੇ, ਫਿਰ ਤੁਹਾਨੂੰ ਦੱਸੇਗੀ। ਰੋਣਾ ਪਹਿਲਾਂ ਸ਼ੁਰੂ ਕਰਨਗੇ ਤੇ ਗੱਲ ਕਰਨਗੇ ਬਾਅਦ ਚੋਂ। ਠੀਕ ਹੈ ਜੀ, ਅੱਜ ਤੁਹਾਡੇ ਨਾਲ ਪੰਜਾਬੀ ਚ ਖੁੱਲ ਕੇ ਗੱਲਾਂ ਹੋ ਰਹੀਆਂ ਨੇ। अस्सलाम वालेकुम दोस्तों, मैं औरंगजेब बेग एक नवी वीडियो के नाल तुहाडी खिदमत च हाज़र। मैं मौजूद हैगा गुजरात सिटी, मेन गुजरात जिहड़ा पुराना शहर है उस दे विच ते एक है बहुत ही पुराना हिंदू खत्तरी दा घर जिहड़ा कि अपने दौर दा बहुत वड्डी कारोबारी शख्सियत सी। गुजरात बाजार जिन्हां दे मकान अपना दुकानां सन, कारोबार सन ते चबारा डबल स्टोरी तकरीबन कोई 14-15 कमरे इस घर दे सन। ये अज घर नाकाबले इस्तेमाल है क्योंकि उम्र के नाल नाल ये खत्म हो गया। बहुत पुराना घर है, छोटी इट ना बनया। इस तो साबित होंदा कि कोई 200 साल पुराना घर हैगा है। और मैं घर दा तुहानूं विजिट भी करवाना और जेडे इत्थे साडे दोस्त जम के पैदा हो के जवान होए ने उन्हां दे तासरात भी देना वा कि मकान किस तरह दा हुंदा सी। और गर्मियां दे विच ये कोई ठंडा भी हुंदा सी क्योंकि इहदी जेहड़ी बंत बनी है ना वो बहुत खुली हवादार है। ਤੇ ਇਹ ਜਨਾਬ ਮੇਨ ਸ਼ਹਿਰ ਦੇ ਵਿੱਚ ਮਕਾਨ ਇੱਕ ਬਹੁਤ ਹੀ ਖੂਬਸੂਰਤ ਕਾਰਨਰ ਦੇ ਉੱਤੇ ਤੇ ਤੁਹਾਨੂੰ ਇਹਦੀ ਪੂਰੀ ਦੀ ਸੈਰ ਕਰਾਉਂਦੇ ਆ। ਅੱਛਾ, ਇਹ ਹੈਗਾ ਗੁਜਰਾਤ ਦਾ ਬਹੁਤ ਹੀ ਮਸ਼ਹੂਰ ਫਵਾਰਾ ਚੌਕ। ਲੇਕਿਨ ਅਸੀਂ ਜਾ ਰਹੇ ਹਾਂ ਅੰਦਰੂਨੇ ਸ਼ਹਿਰ ਜਿੱਥੇ ਅੱਜ ਵੀ ਬਹੁਤ ਸਾਰੇ ਹਿੰਦੂ ਸਿੱਖਾਂ ਦੇ ਲਗਜ਼ਰੀ ਘਰ ਮੌਜੂਦ ਨੇ। ਉਹਨਾਂ ਦੇ ਬੜੇ ਬੜੇ ਆਲੀਸ਼ਾਨ ਸਾਦਾ ਖੂਬਸੂਰਤ ਦਰਵਾਜ਼ੇ। ਕੁਝ ਘਰ ਛੋਟੀ ਇੱਟ ਨਾਲ ਬਣੇ ਨੇ, ਕੁਝ ਘਰ ਜਿਹੜੇ ਨੇ ਉਹ ਮੋਟੀ ਇੱਟ ਨਾਲ ਬਣੇ ਨੇ। ਇਸ ਲਈ ਇਹ ਤੋਂ ਸਾਬਤ ਹੁੰਦਾ ਹੈ ਕਿ ਬਹੁਤ ਹੀ ਕਦੀਮੀ ਸ਼ਹਿਰ ਹੈ ਜਿੱਥੇ ਵਕਤ ਦੇ ਨਾਲ ਨਾਲ ਮਕਾਨ ਵੀ ਚੇਂਜ ਹੁੰਦੇ ਗਏ ਔਰ ਅੱਜ ਨਵੇਂ ਮਕਾਨ ਤੁਹਾਨੂੰ ਨਜ਼ਰ ਆ ਰਹੇ ਨੇ ਲੇਕਿਨ ਪੁਰਾਣੇ ਵੀ ਮੌਜੂਦ ਹੈਗੇ ਨੇ। ਇੱਕ ਐਸਾ ਹੀ ਘਰ ਅਸੀਂ ਤੁਹਾਨੂੰ ਅੰਦਰੋਂ ਵਿਖਾਲਣ ਜਾ ਰਹੇ ਹਾਂ ਜਿਹੜਾ ਤੁਸੀਂ ਦੇਖੋਗੇ ਔਰ ਹੈਰਾਨ ਰਹਿ ਜਾਓਗੇ ਕਿ ਉਸ ਦੌਰ ਦੇ ਜਿਹੜੇ ਖੂਬਸੂਰਤ ਘਰ ਬਣਾਏ ਜਾਂਦੇ ਸਨ ਜਦੋਂ ਇੱਕ ਆਮ ਬੰਦੇ ਦੇ ਕੱਚੇ ਮਕਾਨ ਹੁੰਦੇ ਸਨ ਜਾਂ ਮਾਮੂਲੀ ਘਰ ਹੁੰਦੇ ਸਨ। ਸ਼ਹਿਰ ਦੇ ਜਦੋਂ ਪੱਕੇ ਮਕਾਨ ਬਣਾਏ ਨੇ। ਇਹ ਪੂਰਾ ਸ਼ਹਿਰ ਬੜੀ ਬਰੀਕ ਤੰਗ ਗਲੀਆਂ ਦੇ ਵਿੱਚ ਜਿਸ ਤਰ੍ਹਾਂ ਦੇਖੋ ਦੋ ਬੰਦੇ ਬੜੀ ਮੁਸ਼ਕਲ ਨਾਲ ਇੱਥੋਂ ਦੀ ਲੰਘਦੇ ਨੇ ਔਰ ਤੁਸੀਂ ਆ ਰਹੇ ਹੋ ਤੇ ਔਰਤ ਅਗਰ ਆ ਜਾਏ ਤੇ ਉਹ ਕਿਸ ਤਰ੍ਹਾਂ ਲੰਘੇਗੀ ਇਹਦਾ ਤੁਸੀਂ ਅੰਦਾਜ਼ਾ ਲਗਾਓ। ਅੱਛਾ, ਮੈਂ ਇਸ ਵੇਲੇ ਪਹੁੰਚ ਚੁੱਕਿਆ ਹਾਂ ਜਨਾਬ ਉਸ ਪੁਰਾਣੇ ਘਰ ਦੇ ਕੋਲ ਜਿਹੜਾ ਕਿ ਹਿੰਦੂ ਫੈਮਿਲੀ ਦਾ ਘਰ ਸੀ ਤੇ ਇਹ ਉਹਦਾ ਮੇਨ ਦਰਵਾਜ਼ਾ ਹੈ। ਬਹੁਤ ਹੀ ਖੂਬਸੂਰਤ ਵੱਡਾ ਦਰਵਾਜ਼ਾ, ਚੌੜੀ ਗਲੀ ਦੇ ਵਿੱਚ ਘਰ ਹੈਗਾ। ਠੀਕ ਹੈ, ਤੇ ਇਹਦੇ ਅੰਦਰ ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਇਹਦਾ ਥੋੜ੍ਹਾ ਜਿਹਾ ਬਾਹਰੋਂ ਨਜ਼ਾਰਾ ਕਰਵਾਉਣਾ ਵਾ ਕਿ ਇਹ ਡਬਲ ਸਟੋਰੀ ਜਿਹੜਾ ਘਰ ਸੀ ਜਿਹਦੇ ਕੋਈ 15-16 ਕਮਰੇ ਬਣਾਏ ਗਏ ਸਨ। ਕਾਰਨਰ ਮਕਾਨ ਹੈਗਾ ਉਹ ਅੱਜ ਕੇ ਸਾਲ 'ਚ, ਲੇਕਿਨ ਤੁਸੀਂ ਜਦੋਂ ਬਾਹਰੋਂ ਦੇਖੋਗੇ ਨਾ ਖਾਸ ਤੌਰ 'ਤੇ ਇਹਦਾ ਜਿਹੜਾ ਉਹੀ ਪੁਰਾਣਾ ਦਰਵਾਜ਼ਾ ਹੈ ਔਰ ਉੱਤੇ ਜਨਾਬ ਦੇਖੋ ਤੁਸੀਂ ਲੱਕੜੀ ਦਾ ਖੂਬਸੂਰਤ ਕੰਮ ਹੋਇਆ ਹੈ ਜੀ। ਕੁੰਡੇ ਤੇ ਇਹ ਦੀਵਾਰ ਤੁਸੀਂ ਦੇਖੋ। ਕਾਸ਼ ਕਿ ਕੋਈ ਮਾਲਕ ਹੋਏ ਦਾ ਜਿਹੜਾ ਕਿ ਵੇਖ ਕੇ ਆਪਣੇ ਬਜ਼ੁਰਗਾਂ ਨੂੰ ਵਹਾਲੇ ਔਰ ਉਹ ਆਪਣਾ ਮਕਾਨ ਜਿਹੜਾ ਨਾ 47 ਵੇਲੇ ਛੱਡਿਆ ਸੀ ਉਹ ਵੇਖ ਲੈਣ। ਇਹ ਬਾਲਕੋਨੀਆਂ ਝਰੋਕੇ ਹੈ ਜੀ ਕਿੱਡੇ ਚਾਵਾਂ ਨਾਲ ਬਣਾਏ ਗਏ ਹੋਣਗੇ। ਦੋਸਤੋ ਮੇਰੀ ਤਾਂ ਕੋਸ਼ਿਸ਼ ਹੈ ਕਿ ਮੈਂ ਤੁਹਾਨੂੰ ਤੁਹਾਡੇ ਘਰ ਵਿਖਾਲ ਦਿਆਂ, ਤੁਹਾਡੇ ਪੁਰਾਣੀਆਂ ਯਾਦਾਂ ਸ਼ੇਅਰ ਕਰਾ ਦਿਆਂ ਤੇ ਤੁਹਾਡੀ ਜਿਹੜੀ ਹੈ ਨਾ ਉਹ ਜ਼ਿੰਮੇਵਾਰੀ ਹੈ ਕਿ ਤੁਸੀਂ ਮੇਰਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਬੈਲ ਦਾ ਬਟਨ ਉਸ ਸਿਰੇ ਦਬਾ ਦਿਆ ਕਰੋ ਜਦੋਂ ਮੈਂ ਆਉਂਦਾ ਵਾਂ ਤਾਂ ਕਿ ਮੈਨੂੰ ਪਤਾ ਲੱਗੇ ਕਿ ਦੋਸਤ ਮੇਰੀ ਵੀ ਮੰਨਦੇ ਨੇ। ਤੇ ਇਹ ਆ ਗਿਆ ਉਹੀ ਬੜਾ ਖੂਬਸੂਰਤ ਦਰਵਾਜ਼ਾ। ਇੱਥੇ ਨਾਂ ਵੀ ਲਿਖਿਆ ਹੁੰਦਾ ਸੀ ਲੇਕਿਨ ਉਹ ਵਕਤ ਦੇ ਨਾਲ ਨਾਲ ਖ਼ਤਮ ਹੋ ਗਿਆ ਜਿਹੜਾ ਨਾ। ਤੇ ਇਹਦੇ ਅੰਦਰ ਜਾਵਾਂਗੇ ਤੇ ਅੰਦਰ ਤੁਸੀਂ ਦੇਖਿਓ ਬੈਡਰੂਮ ਇਹਦੇ ਜਿਹੜੇ ਬਣੇ ਨੇ ਔਰ ਜਿਹੜੇ ਹੋਰ ਕਮਰੇ ਨੇ। ਲੇਕਿਨ ਇਹ ਜਿਹੜੀ ਇਸ ਵੇਲੇ ਬਾਹਰੋਂ ਤੁਸੀਂ ਮਨਾਜ਼ਰ ਦੇਖ ਰਹੇ ਹੋ ਨਾ ਇਹ ਹੁਣ ਦੋਸਤੋ ਇਹ ਯਾਦਾਂ ਹੀ ਰਹਿ ਗਈਆਂ ਜੇ। ਵਕਤ ਗਿਆ ਗੁਜ਼ਰ ਤੇ ਚੀਜ਼ਾਂ ਜੇ ਉੱਥੇ ਹੀ ਪਈਆਂ। ਇਹ ਦੇਖੋ ਨਾ ਕਮਰੇ ਨਿਰੀਆਂ ਹੀ ਬਾਰੀਆਂ ਤੇ ਨਿਰੇ ਹੀ ਰੋਸ਼ਨਦਾਨ। ਅੱਜ ਦੀ ਵੀਡੀਓ ਬਣਦੀ ਹੈ ਵੀ ਪੰਜਾਬੀ 'ਚ। ਤੇ ਇਹ ਜਨਾਬ ਹੁਣ ਟਾਈਮ ਆ ਗਿਆ ਹੈ ਇਸ ਘਰ ਦੇ ਅੰਦਰ ਜਾਣ ਦਾ।
ਬਾਹਰੋਂ ਤੁਹਾਨੂੰ ਦੋਨਾਂ ਸਾਈਡਾਂ ਤੋਂ ਮੈਂ ਘਰ ਵਹਾ ਲਿਆ ਤੇ ਇਹ ਜਨਾਬ ਖਿੜਕੀ ਰਸੇ ਜਾਣੇ ਅੰਦਰ ਔਰ ਅੰਦਰ ਦੇ ਮਨਾਜ਼ਰ ਤੁਹਾਨੂੰ ਦਿਖਾ ਲੈਣਾ, ਤੁਸੀਂ ਹੈਰਾਨ ਰਹਿ ਜਾਓਗੇ। ਲੋ ਜੀ ਦੋਸਤੋ, ਇਸ ਕਮਰੇ 'ਚ ਮੈਂ ਆ ਗਿਆ ਤੇ ਇਹ ਜਨਾਬ ਆਰਜ਼ੀ ਤੌਰ 'ਤੇ ਵਿੱਚ ਇੱਕ ਦੀਵਾਰ ਬਣੀ ਹੈ ਔਰ ਇਹ ਐਸ਼ਦਾਨ ਇਸ ਦਾ ਉਹੀ ਪੁਰਾਣਾ ਕਦੀਮੀ, ਤੇ ਇਹ ਦੀਵਾਰ ਆਰਜ਼ੀ ਬਣੀ ਹੈ। ਇੱਥੋਂ ਦੀ ਦਰਵਾਜ਼ਾ ਹੁੰਦਾ ਸੀ। ਇਹ ਦੇਖੋ ਨਾ, ਉੱਤੇ ਛੱਤਾਂ ਉਹੀ ਪੁਰਾਣੀਆਂ, ਰੋਸ਼ਨਦਾਨ ਤੇ ਖਿੜਕੀਆਂ। ਅੱਛਾ, ਇਹਦੇ ਮੁਖਤਲਿਫ ਕਮਰੇ ਬਣੇ ਨੇ ਔਰ ਇੱਕ ਕਮਰੇ 'ਚ ਦੂਸਰੇ 'ਚ ਤੀਸਰੇ 'ਚ ਸਾਰਾ ਘਰ ਇਸ ਤਰ੍ਹਾਂ ਫਿਰ ਲਈਦਾ। ਇਹ ਛੋਟੀ ਇੱਟ ਨਾਲ ਬਣਿਆ ਮਕਾਨ ਹੈ, ਇਹ ਦੇਖੋ ਤੁਸੀਂ। ਤੇ ਉੱਤੇ ਇਹ ਮਸਾਲਾ ਹੀ ਲੱਗਾ, ਮਸਾਲੇ ਤੋਂ ਬਾਅਦ ਫਿਰ ਇਹ ਉੱਤੇ ਜਿਹੜਾ ਨਾ, ਇਹ ਪਤਾ ਨਹੀਂ ਕੀ ਉਹਨਾਂ ਨੇ ਚੂਨਾ ਫੇਰਿਆ। ਇਹ ਬੜਾ ਰਿਚ ਖੱਤਰੀ ਫੈਮਿਲੀ ਸਨ। ਉਹਨਾਂ ਦੇ ਦੁਕਾਨ ਸਨ, ਬਾਜ਼ਾਰ ਦੇ ਵਿੱਚ ਬਿਜ਼ਨਸ ਸਨ, ਠੀਕ ਹੈ, ਦੁਕਾਨਾਂ ਸਨ। ਇਹ ਦੇਖੋ। ਤੇ ਇਹ ਵੀ ਜਦੋਂ 1947 ਦੀ ਫਿਰ ਪਾਰਟੀਸ਼ਨ ਹੋਈ ਤੇ ਦੱਸਿਆ ਗਿਆ ਹੈ ਕਿ ਇਹ ਖਾਨਦਾਨ ਇੱਥੋਂ ਤਕਰੀਬਨ ਕੋਈ 2-3 ਹਫ਼ਤੇ ਪਹਿਲੇ ਹੀ ਇਹਨਾਂ ਦੇ ਜਿਹੜੀਆਂ ਬੀਬੀਆਂ ਸਨ, ਦੂਜੇ ਲੋਕ ਸਨ, ਉਹ ਇੱਥੋਂ ਚਲੇ ਗਏ ਸਨ ਔਰ ਇੱਥੇ ਇਹਨਾਂ ਦੇ 2 ਫੈਮਿਲੀ ਦੇ ਅਫਰਾਦ ਜਿਹੜੇ ਨੇ ਉਹ ਰਹਿ ਗਏ ਸਨ ਔਰ ਉਹਨਾਂ ਨੇ ਫਿਰ ਆਪਣਾ ਅਖੀਰ ਵੇਖ ਕੇ ਤੇ ਫਿਰ ਇੱਥੋਂ ਗੁਜਰਾਤ ਸਟੇਸ਼ਨ ਤੇ ਸਟੇਸ਼ਨ ਤੋਂ ਟ੍ਰੇਨ ਲੈ ਕੇ ਯਾਨੀ ਕਿ ਕਾਫਲੇ ਉੱਧਰ ਨੂੰ ਗਏ ਸਨ। ਅੱਜ ਇਹ ਘਰ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਪਿਆ ਕਰਦਾ, ਠੀਕ ਹੈ ਜੀ। ਜਿਹੜਾ ਪਰਿਵਾਰ ਇੱਥੇ ਕਦੀ ਰਹਿੰਦਾ ਹੋਏਗਾ 1947 ਦੀ ਪਾਰਟੀਸ਼ਨ ਤੋਂ ਪਹਿਲੇ। ਇਹ ਆਰਜ਼ੀ ਵਿੱਚ ਦੀਵਾਰ ਲਾ ਕੇ ਤੇ ਉਹਨਾਂ ਨੇ ਪੋਰਸ਼ਨ ਕੀਤੇ ਨੇ, ਕਿਉਂਕਿ ਉਦੋਂ ਹਰ ਕਮਰਾ ਦੂਸਰੇ ਕਮਰੇ ਨੂੰ ਦਰਵਾਜ਼ਾ ਖੁੱਲ੍ਹਦਾ ਹੁੰਦਾ ਸੀ। ਤੇ ਇਹ ਦਰਵਾਜ਼ੇ ਓਰੀਜਨਲ ਜਨਾਬ। ਤੇ ਹੁਣ ਇਹ ਘਰ ਬਿਲਕੁਲ ਰਿਹਾਇਸ਼ ਦੇ ਕਾਬਲ ਨਹੀਂ ਔਰ ਇੱਥੇ ਰਹਿ ਵੀ ਕੋਈ ਨਹੀਂ ਰਿਹਾ। ਇਹਦੇ ਕਮਰੇ ਜਿਹੜੇ ਨੇ ਉਹ ਇੱਕ ਖੰਡਰ ਔਰ ਵੀਰਾਨੀ ਦਾ ਮੰਜ਼ਰ ਪੇਸ਼ ਕਰ ਰਹੇ ਨੇ, ਜਿਹੜਾ ਕਿ ਕਦੀ ਬੜਾ ਆਪਣੇ ਦੌਰ ਦਾ ਖੂਬਸੂਰਤ ਚੁਬਾਰਾ ਹੁੰਦਾ ਸੀ, ਲਗਜ਼ਰੀ ਘਰ। ਤੇ ਇਹ ਛੱਤਾਂ ਤੁਸੀਂ ਦੇਖੋ, ਇਹ ਓਰੀਜਨਲ ਨੇ ਔਰ ਇਹ ਤੁਹਾਨੂੰ ਸ਼ਤੀਰ ਨਜ਼ਰ ਆ ਰਿਹਾ, ਬਾਕੀ ਫੱਟੇ ਲਾ ਕੇ ਤੇ ਸੀਲਿੰਗ ਟਾਈਪ ਦਾ ਇਹਦਾ ਕੋਈ ਕੰਮ ਲਿਆ ਜਾ ਰਿਹਾ। ਇਹ ਜਨਾਬ ਉਹੀ ਅਲਮਾਰੀਆਂ ਜਿੱਥੇ ਅੱਜ ਜਾਲੇ ਲੱਗੇ ਨੇ, ਕਦੀ ਇੱਥੇ ਫੁੱਲ ਪਏ ਹੋਣਗੇ, ਗੁਲਦਸਤੇ ਪਏ ਹੋਣਗੇ, ਦੀਵੇ ਬਲਦੇ ਹੋਣਗੇ। ਤੇ ਅੱਜ ਅਸੀਂ ਜਨਾਬ ਤੁਹਾਨੂੰ ਇਹਦੀ ਇਹ ਜਿਹੜੀ ਖਸਤਾ ਹਾਲੀ ਹੈ ਉਹ ਦਿਖਾਉਣ 'ਤੇ ਮਜਬੂਰ ਹਾਂ। ਇਹ ਵਿੱਚ ਦੀਵਾਰ ਲਾ ਕੇ ਇਸ ਪੋਰਸ਼ਨ 2 ਕਰ ਲੈਣੇ ਇਸ ਘਰ ਦੇ। ਵੇਖਿਆ ਨਾ, ਇਹ 'ਚ ਦੀਵਾਰ ਲੱਗੀ ਸੀਮਟ ਦੀ ਹੈ। ਇਹ ਸ਼ਾਇਦ 2 ਫੈਮਲੀਜ਼ ਦੇ ਹੋਣ। ਵਿਹੜਾ ਹੁੰਦਾ ਸੀ, ਇਹਦੇ ਨਾਲ ਝੂਲਾ ਲਾਇਆ ਹੁੰਦਾ ਸੀ। ਅੱਛਾ, ਝੂਲਾ ਲਗਾਇਆ ਹੁੰਦਾ ਸੀ ਕਿੱਥੇ? ਇਸ ਜਗ੍ਹਾ ਤੇ ਇਹਦੇ ਨਾਲ ਬੰਨਿਆ ਹੁੰਦਾ ਸੀ ਇੱਥੇ ਝੂਲਾ ਤੇ ਤੁਸੀਂ ਇੱਥੇ ਬਚਪਨ ਇੱਥੇ ਜੀ ਇੱਥੇ ਬਚਪਨ ਗੁਜ਼ਾਰਿਆ ਜੀ। ਤੇ ਕਮਰੇ ਬੜੇ ਗਰਮੀਆਂ ਠੰਡੇ? ਆਏ ਹਾਏ ਕੀ ਬਾਤ ਹੈ ਕਮਰਿਆਂ ਦੀ। ਵਾਹ ਜੀ ਵਾਹ। ਤੇ ਇਹ ਤੁਹਾਡੇ ਕੋਲ ਕਿਦੋਂ ਦਾ ਪਾਕਿਸਤਾਨ ਪਾਕਿਸਤਾਨ ਦਾ ਜਦੋਂ ਬਣਿਆ ਉਦੋਂ ਦੇ ਬਾਅਦ ਤੁਹਾਡੇ ਵੱਡਿਆਂ ਕੋਲੇ? ਜੀ ਸਾਡੇ ਵੱਡੇ। ਤੇ ਕਿਹਦਾ ਹੁੰਦਾ ਸੀ? ਕਿਸੇ ਖੱਤਰੀ ਦਾ? ਖੱਤਰੀ ਦਾ ਸੀ। ਅੱਛਾ, ਖੱਤਰੀ ਦਾ ਸੀ। ਨਾਂ ਦਾ ਨਹੀਂ ਪਤਾ, ਨਾ ਹਜ਼ਾਰੀ ਬਾਤ ਦਾਦੀ ਮੇਰੀ ਦੱਸਦੀ ਸੀ, ਨਾਂ ਦਾ ਨਹੀਂ ਸਾਨੂੰ ਪਤਾ। ਤੇ ਉਹ ਕਾਰੋਬਾਰੀ ਲੋਕ ਉਸ ਤੋਂ ਬਾਅਦ ਮੇਜਰ ਅਸਗਰ ਅਲੀ ਉਹਦੇ ਕੋਲ ਇਹ ਮਕਾਨ ਆ ਗਿਆ। ਠੀਕ ਹੈ। ਅਸੀਂ ਸਾਰਾ ਬਚਪਨ ਇੱਥੇ ਹੀ ਖੇਡਿਆ, ਇੱਥੇ ਹੀ ਗੁਜ਼ਾਰਿਆ। ਇਹ ਕਿਹੜਾ ਮਹੱਲਾ ਕੇ ਲਾਉਂਦਾ? ਇਹ ਮਸਜਿਦ ਖਜੂਰ ਵਾਲੀ ਚੌਂਕ ਮਾਨਾ ਚੌਕ ਮਾਨਾ ਚੌਂਕ ਨਜ਼ਦ ਮਸਜਿਦ ਖਜੂਰ ਵਾਲੀ। ਤੇ ਇਹ ਮੇਨ ਮਤਲਬ ਗੁਜਰਾਤ ਜੀ ਮੇਨ ਸ਼ਹਿਰ ਹੈ ਗੁਜਰਾਤ ਦਾ। ਠੀਕ ਹੈ। ਤੇ ਇਹ ਕਿੰਨੇ ਕਮਰੇ ਹੁੰਦੇ ਹਨ ਟੋਟਲ ਉਦੋਂ? ਇਹਦੇ ਕਮਰੇ 2 3 4 5 6 ਕਮਰੇ ਥੱਲੇ ਸਨ, ਐਸੇ ਤਰ੍ਹਾਂ ਉੱਤੇ ਵੀ ਸਨ। ਡਬਲ ਸਟੋਰੀ ਸੀ ਇਹ ਚੁਬਾਰਾ ਮਤਲਬ ਜਿਹੜਾ ਚੁਬਾਰਾ ਹੈ। ਸਾਹਮਣੇ 2 ਕਮਰੇ ਨੇ। ਸਹੀ। ਐਸੇ ਤਰ੍ਹਾਂ ਪਿੱਛੇ ਇੱਧਰ ਵੀ ਕਮਰੇ ਸਨ, ਇੱਧਰ ਵੀ ਕਮਰੇ ਸਨ। ਤੀਸਰੀ ਮੰਜ਼ਲ ਦੇ ਉੱਤੇ ਕਬੂਤਰ ਰੱਖੇ ਹੋਏ ਸਨ। ਤੇ ਇਹ ਦਰਵਾਜ਼ੇ ਖਿੜਕੀਆਂ ਲੱਕੜ? ਇਹ ਸਾਰੀਆਂ ਦਰਵਾਜ਼ੇ ਖਿੜਕੀਆਂ ਇਸੇ ਤਰ੍ਹਾਂ ਦਿਆਰ ਦੀ ਲੱਕੜ ਦੀਆਂ ਬਣੀਆਂ ਹੋਈਆਂ। ਕਦੀ ਕੋਈ ਰਿਪੇਅਰ ਨਹੀਂ ਹੁੰਦੀ? ਨਾ ਕੋਈ ਰਿਪੇਅਰ ਨਹੀਂ। ਅਸਲ ਰੰਗ ਕਰਾ ਹੜੀ ਦਾ ਸੀ, ਬਾਕੀ ਕੋਈ ਕੁਝ ਨਹੀਂ ਕਰਾਇਆ। ਉਸੇ ਤਰ੍ਹਾਂ ਉਸੇ ਹਾਲਤ ਦੇ ਵਿੱਚ ਮੌਜੂਦ। ਤੇ ਖਾਨ ਸਾਹਿਬ ਅੱਜ ਕੱਲ ਇਹੋ ਜਿਹਾ ਕੋਈ ਬਣਾ ਸਕਦਾ ਮਿਸਤਰੀ? ਨਹੀਂ ਜੀ, ਨਹੀਂ ਬਣਾ ਸਕਦਾ। ਇਹ ਡਾਟਾ ਹੀ ਨਹੀਂ ਬਣ ਸਕਦੀਆਂ। ਇਹ ਜਿਹੜੀਆਂ ਡਾਟਾ ਬਣੀਆਂ ਨੇ ਨਹੀਂ ਬਣ ਸਕਦੀਆਂ। ਪਤਾਸਾ ਇੱਟ, ਛੋਟੀ ਇੱਟ ਦਾ, ਇਹ ਇੱਟ ਦੇਖੋ, ਇਹ ਛੋਟੀ ਇੱਟ ਦਾ ਬਣਿਆ ਹੈ ਮਕਾਨ ਜਨਾਬ, ਨਹੀਂ ਬਣ ਸਕਦਾ। ਤੇ ਮਸਾਲਾ ਲੱਗਾ ਜਿਹੜਾ ਮਿੱਟੀ ਲੱਗੀ ਹੈ, ਮਿੱਟੀ ਤੇ ਗੇਰੀ ਦਾ ਬਣਿਆ ਹੈ। ਵਾਹ ਜੀ ਵਾਹ। ਨਹੀਂ ਬਣ ਸਕਦਾ। ਅੱਜ ਕੱਲ ਲੋਕੀ ਜਿਹੜੇ ਨੇ ਬੜੇ ਬੜੇ ਸ਼ੀਸ਼ੇ ਲਾ ਕੇ ਤੇ ਬਣਾ ਲੈਣਗੇ, ਲੇਕਿਨ ਇਹ ਮਕਾਨ ਨਹੀਂ ਬਣ ਸਕਦਾ। 2 ਫੁੱਟ ਚੌੜੀ ਕੰਧ ਜੇ ਇਹਦੀ। ਇਹ ਵੇਖ ਲਓ ਕੰਧਾਂ ਤੁਹਾਡੇ ਸਾਹਮਣੇ, 2 ਫੁੱਟ ਚੌੜੀਆਂ ਕੰਧਾਂ। ਤੇ ਇਹ ਜਿਹੜਾ ਮਹੱਲਾ ਸੀ ਜੋ ਤੁਸੀਂ ਛੋਟੇ ਹੁੰਦੇ ਸੋ, ਬੜੇ ਘਰ ਹੁੰਦੇ ਸਨ ਹੋਰ ਵੀ ਪੁਰਾਣੇ? ਕਾਫੀ ਘਰ ਸਨ, ਸਭ ਲੋਕਾਂ ਢਾਹ ਕੇ ਨਵੇਂ ਬਣਾ ਲਏ, ਡਿਮਾਲਿਸ਼ ਕਰਕੇ ਨਵੇਂ ਬਣਾਈ ਜਾ ਰਹੇ। ਸਾਰੇ ਉਹ ਹਿੰਦੂ ਸਿੱਖਾਂ ਦੇ? ਹਿੰਦੂ ਸਿੱਖਾਂ ਦੇ। ਸਾਡੇ ਸਾਰੀ ਗਲੀ 'ਚ ਹਿੰਦੂ ਸਿੱਖ ਹੀ ਸਾਨੂੰ ਬਾਵਜੂਦਾਤ ਦੱਸਦੇ ਨੇ ਵੱਡੇ। ਬਿਲਕੁਲ ਆਜ਼ਾਰੀ ਬਾਤ ਹੈ। ਸਾਰੇ ਜਿੰਨਾ ਕੋਲ ਆਏ ਨੇ, ਜਿਉਂ ਬੰਦੇ ਜਵਾਨ ਹੋਏ ਨੇ, ਬੱਚੇ ਜਵਾਨ ਹੋਏ ਨੇ, ਢਾਹ ਕੇ ਸਿਮਟ ਵਾਲੇ ਬਣਾਏ ਨੇ। ਬਿਲਕੁਲ ਸਹੀ। ਪਹਿਲਾਂ ਕੱਚੇ ਹੀ ਹੁੰਦੇ ਸਨ ਸਾਰੇ।
ਦੋਸਤੋ ਤੁਸੀਂ ਇਹਨਾਂ ਦੀਆਂ ਗੱਲਾਂ ਸੁਣੀਆਂ ਨੇ, ਜਿਨ੍ਹਾਂ ਜਿਹੜੇ ਦੋਸਤ ਨੇ ਇੱਥੇ ਬਚਪਨ ਗੁਜ਼ਾਰਿਆ, ਉਹਨਾਂ ਨੇ ਕਿਹਾ ਕਿ ਜੀ ਇਹ ਘਰ ਨਾਲ ਸਾਨੂੰ ਬੜਾ ਪਿਆਰ ਹੁੰਦਾ ਸੀ ਔਰ ਇੱਕ ਅਰਸਾ ਅਸੀਂ ਇੱਥੇ ਗੁਜ਼ਾਰਿਆ, ਬਲਕਿ ਜਵਾਨ ਹੀ ਇਸੇ ਘਰ ਦੇ 'ਚ ਹੋਏ ਆ। ਠੀਕ ਹੈ ਜੀ। ਅੱਜ ਤੁਸੀਂ ਦੇਖੋ ਇਹਦੇ ਹਾਲਾਤ ਜਿਹੜੇ ਨਾ ਉਹ ਬਿਲਕੁਲ ਡਾਊਨ ਹੋ ਚੁੱਕੇ ਨੇ ਔਰ ਮੈਨੂੰ ਲੱਗ ਰਿਹਾ ਹੈ ਕਿ ਇਹਨੂੰ ਰੈਨੋਵੇਟ ਕਰਨ ਦੀ ਬਜਾਏ ਹੋ ਸਕਦਾ ਖ਼ਤਮ ਕਰ ਦਿੱਤਾ ਜਾਏ। ਇਹਦੇ ਚੁਬਾਰੇ ਇਹ ਮੈਂ ਕਲੋਜ਼ ਕਰਕੇ ਤੁਹਾਨੂੰ ਦਿਖਾ ਲਣਾ। ਇਹ ਜਨਾਬ ਤੁਸੀਂ ਦੇਖੋ ਕਿਆ ਖੂਬਸੂਰਤ ਆਪਣੇ ਦੌਰ ਦਾ ਮਾਲਨਮਾ ਘਰ ਬਣਿਆ। ਤੇ ਇਹ ਬਹੁਤੀ ਤੰਗ ਗਲੀਆਂ ਦੇ ਵਿੱਚ ਵੀ ਨਹੀਂ ਹੈਗਾ। ਇਹ ਗਲੀਆਂ ਜਿਹੜੀਆਂ ਨਾ ਇਹ ਥੋੜ੍ਹੀ ਚੌੜੀ ਗਲੀ 'ਚ। ਹਾਏ ਹਾਏ ਛੱਤਾਂ ਵੀ ਵੇਖੋ ਜੀ ਹੁਣ ਤੇ ਆਪਣਾ ਆਪ ਛੱਡ ਗਈਆਂ ਨੇ, ਜਵਾਬ ਦਿੰਦੀਆਂ ਜਾ ਰਹੀਆਂ ਨੇ। ਇਸ ਲਈ ਫੈਮਿਲੀ ਵੀ ਮੇਰੇ ਹਾਲੇ ਤੋਂ ਮੂਵ ਕਰ ਗਈ ਹੈ। ਲੇਕਿਨ ਜਿਸ ਫੈਮਿਲੀ ਨੇ ਬਣਾਇਆ ਸੀ ਉਹ ਜਦੋਂ ਮਕਾਨ ਉਹਨਾਂ ਛੱਡਿਆ ਹੋਣਾ, ਪਤਾ ਤਾਂ ਲੱਗਾ ਹੋਣਾ ਉਹਨਾਂ ਨੂੰ। ਠੀਕ ਹੈ ਜੀ। ਦਿਲ ਤੇ ਕੀ ਬੀਤੀ ਉਹਨਾਂ ਤੇ, ਇਹ ਕੋਈ ਉਹਨਾਂ ਨੂੰ ਪੁੱਛੇ, ਉਹਨਾਂ ਦੇ ਕਿਸੇ ਬਾਬੇ ਨੂੰ ਪੁੱਛੇ ਅਗਰ ਕੋਈ ਜ਼ਿੰਦਾ ਹੈ, ਕੋਈ ਉਹਨਾਂ ਦੀ ਵਿਚਾਰਿਆਂ ਦੀ ਮਾਈ ਜੀ ਹੁੰਦੀ ਹੈ ਉਹਨੂੰ ਪੁੱਛੇ, ਫਿਰ ਤੁਹਾਨੂੰ ਦੱਸੇਗੀ। ਰੋਣਾ ਪਹਿਲਾਂ ਸ਼ੁਰੂ ਕਰਨਗੇ ਤੇ ਗੱਲ ਕਰਨਗੇ ਬਾਅਦ 'ਚੋਂ। ਠੀਕ ਹੈ ਜੀ। ਅੱਜ ਤੁਹਾਡੇ ਨਾਲ ਪੰਜਾਬੀ 'ਚ ਖੁੱਲ੍ਹ ਕੇ ਗੱਲਾਂ ਹੋ ਰਹੀਆਂ ਨੇ। ਤੇ ਇਹ ਜਨਾਬ ਵੇਖੋ ਉੱਤੇ ਜਨਾਬ ਸਟੋਰੇਜ ਬਣੇ ਨੇ, ਅਲਮਾਰੀਆਂ ਟਾਈਪ ਬਣੇ ਨੇ, ਤਹਿਖਾਨੇ ਬਣੇ ਨੇ, ਲੇਕਿਨ ਸਭ ਵੀਰਾਨੀ ਦਾ ਮੰਜ਼ਰ ਪੇਸ਼ ਕਰ ਰਹੇ ਨੇ। ਠੀਕ ਹੈ ਜੀ। ਮੈਂ ਗੁਜਰਾਤ ਦੀਆਂ ਪਹਿਲੇ ਵੀ ਬਹੁਤ ਸਾਰੀਆਂ ਵੀਡੀਓ ਬਣਾਈਆਂ ਨੇ ਔਰ ਗੁਜਰਾਤ ਪੂਰਾ ਇਨਸ਼ਾਅੱਲਾ ਜਿਹੜਾ ਡਿਸਕਵਰ ਕੀਤਾ ਹੈ ਔਰ ਕਰ ਰਿਹਾ ਵਾਂ। ਤੇ ਇਹ ਤੇ ਤੁਹਾਨੂੰ ਮੈਂ ਵਿਖਾ ਰਿਹਾ ਵਾਂ ਇੱਕ ਪੁਰਾਣਾ ਖੰਡਰ ਮਕਾਨ। ਇਸ ਤੋਂ ਬਾਅਦ ਇੱਕ ਤੁਹਾਨੂੰ ਮੈਂ ਐਸਾ ਮਕਾਨ ਵਿਖਾਲਣਾ ਅਗਲੀ ਵੀਡੀਓ ਦੇ ਵਿੱਚ ਜਿਹੜਾ ਬੜੀ ਅੱਛੀ ਹਾਲਤ 'ਚ। ਉਹ ਮਾਲਕਾਂ ਨੇ ਇੰਨਾ ਕੁਛ ਸੰਭਾਲਿਆ, ਉਹਨੂੰ ਚੂਨੇ ਕੀਤੇ, ਕਲੀਆਂ ਕੀਤੀਆਂ ਔਰ ਜ਼ਬਰਦਸਤ। ਤੁਸੀਂ ਵੇਖ ਕੇ ਹੈਰਾਨ ਰਹਿ ਜਾਓਗੇ ਕਿ 200 ਸਾਲ ਪੁਰਾਣਾ ਘਰ ਜਿਸ ਤਰ੍ਹਾਂ ਅੱਜ ਬਣਿਆ ਹੈ ਤੇ ਓਰੀਜਨਲ ਹਾਲ 'ਚ ਬਹਾਲ ਕੀਤਾ। ਇਹ ਵੀ ਨਹੀਂ ਕਿ ਉਹਦਾ ਜਿਹੜਾ ਦਰਵਾਜ਼ੇ ਬਦਲ ਦਿੱਤੇ ਨੇ ਤੇ ਉਹਦੀਆਂ ਕੰਧਾਂ ਬਦਲ ਦਿੱਤੀਆਂ, ਨਹੀਂ, ਉਹ ਉਸ ਤਰ੍ਹਾਂ ਹੀ ਲੱਗਦਾ ਜਿਵੇਂ 1947 ਤੋਂ ਪਹਿਲੇ ਦਾ ਹੀ ਬਣਿਆ। ਲੇਕਿਨ ਜਗਮਗ ਕਰਦਾ। ਉਹ ਅਗਲੀ ਵੀਡੀਓ ਦੀ ਆਏਗੀ। ਇਸ ਲਈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਉਹ ਮੈਂ ਜਦੋਂ ਵੀਡੀਓ ਪਾਵਾਂ ਤੇ ਫਿਰ ਤੁਹਾਡੀ ਸਕਰੀਨ ਤੇ ਆਟੋਮੈਟਿਕ ਨੋਟੀਫਿਕੇਸ਼ਨ ਆ ਜਾਏ ਔਰ ਤੁਸੀਂ ਉਹਨੂੰ ਕਲਿੱਕ ਕਰੋ ਤੇ ਵੀਡੀਓ ਚੱਲ ਪਏ। ਹੁਣ ਤੇ ਫਿਲਹਾਲ ਤੁਹਾਨੂੰ ਇਹ ਇੱਕ ਮੈਂ ਉਜੜਿਆ ਹੋਇਆ ਘਰ ਹੀ ਵਿਖਾ ਰਿਹਾ ਮੈਂ। ਠੀਕ ਹੈ ਜੀ। ਤੇ ਦੱਸੋ ਦੋਸਤਾਂ ਨੂੰ ਸ਼ੇਅਰ ਕਰਿਆ ਕਰੋ ਤਾਂ ਕਿ ਹੋ ਸਕਦਾ ਕੋਈ ਪਹਿਚਾਣ ਕੇ ਤੇ ਆਪਣੀਆਂ ਆਖਰੀ ਜਿਹੜੀ ਜ਼ਿੰਦਗੀ ਦੇ ਸਾਹ ਨੇ ਉਹ ਆਪਣਾ ਮਕਾਨ 75 ਸਾਲਾਂ ਬਾਅਦ ਵੇਖ ਕੇ ਤੇ ਆਪਣੇ ਆਖਰੀ ਜ਼ਿੰਦਗੀ ਦੇ ਸਾਹ ਜਿਹੜੇ ਨਾ ਉਹ ਸੌਖੇ ਕਰ ਲੈਣ। ਕਿਉਂਕਿ ਮੈਂ ਜਦੋਂ ਵੀਡੀਓ ਬਣਾਉਣਾ ਤੇ ਬੁੱਢੇ ਆਉਂਦੇ ਨੇ, ਬਜ਼ੁਰਗ ਆਉਂਦੇ ਨੇ ਵਿਚਾਰੇ ਕਿ ਦੇਖੋ ਜੀ ਸਾਡੀ ਬੜੀ ਹਸਰਤ ਸੀ ਕਿ ਅਸੀਂ ਇੱਕ ਦਫਾ ਮਰਨ ਤੋਂ ਪਹਿਲਾਂ ਆਪਣਾ ਘਰ ਵੇਖ ਲਈਏ। ਦੋਸਤੋ ਮੈਂ ਤੁਹਾਨੂੰ ਵੀਡੀਓ ਦੇ ਜ਼ਰੀਏ ਵਿਖਾ ਸਕਦਾ ਜੇ। ਕੋਸ਼ਿਸ਼ ਕਰਨਾ ਨਵੇਂ ਤੋਂ ਨਵੇਂ ਦਰਸ਼ਨ, ਨਵੇਂ ਤੋਂ ਨਵੇਂ ਖੋਲੇ ਹੋਣ ਜਾਂ ਨਵੇਂ ਘਰ ਹੋਣ ਜਾਂ ਪੁਰਾਣੇ, ਤੁਹਾਨੂੰ ਇੱਕ ਵਾਰੀ ਮੈਂ ਵਿਖਾ ਦਿਆਂ। ਇਹ ਗੁਜਰਾਤ ਸ਼ਹਿਰ ਬੜਾ ਕਦੀਮੀ ਸ਼ਹਿਰ, ਗੁਜਰਾਤ ਡਿਸਟ੍ਰਿਕਟ ਪਹਿਲਾਂ ਡਿਸਟ੍ਰਿਕਟ ਸੀ, ਹੁਣ ਡਿਵੀਜ਼ਨ ਹੈ। ਤੇ ਇਹ ਜਨਾਬ ਅੱਜ ਦੀ ਵੀਡੀਓ ਸੀ। ਉਮੀਦ ਹੈ ਤੁਹਾਨੂੰ ਪਸੰਦ ਆਈ ਹੋਏਗੀ। ਕਮੈਂਟ ਕਰਕੇ ਜ਼ਰੂਰ ਦੱਸਿਓ। ਆਪਣਾ ਖਿਆਲ ਰੱਖਣਾ। ਅੱਲਾ ਹਾਫਿਜ਼।